ਮਜੀਠੀਆ ਜੇਲੋਂ ਬਾਹਰ ਆਏ ਨੇ, ਸਿੱਧੂ ਸਾਹਿਬ ਦੀਆਂ ਗੱਲਾਂ ਵੀ ਕੀਤੀਆਂ ਨੇ, ਤੰਜ਼ ਵੀ ਕੱਸੇ ਨੇ। ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ, ਕਹਿੰਦੇ ਪੈਰਵਾਈ ਨਹੀਂ ਕੀਤੀ। ਪਹਿਲੀ ਗੱਲ ਤਾਂ ਇਹ ਆ ਕਿ ਦੇਖੋ, ਕਿਸੇ ਜੀ ਵੀ ਬੰਦੇ ਦਾ ਜੇਲ੍ਹ ਚੋਂ ਘਰੇ ਜਾਣਾ ਜੀ ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਉਹਦੇ ਜੀਵਨ ਦੇ ਵਿੱਚ ਉਹ ਇੱਕ ਐਸੀ ਖੁਸ਼ੀ ਹੁੰਦੀ ਹੈ ਜਿਹੜੀ ਮੇਰੇ ਖਿਆਲ ਦੇ ਨਾਲ ਉਹਦੇ ਤੋਂ ਵੀ ਸ਼ਾਇਦ ਬਿਆਨ ਨਹੀਂ ਹੋ ਪਾਏਗੀ। ਤਾਂ ਹੂੰ ਉਹਨੂੰ ਤਾਂ ਖੁਸ਼ੀ ਫਿਰ ਝਲਕਦੀ ਆ ਕਿਤੇ ਨਾ ਕਿਤੇ, ਥੋੜੀ ਬਹੁਤੀ ਤਾਂ ਗੱਲਾਂ ਬਾਤਾਂ 'ਚ। ਜੀ ਉਹ ਤੇਵਰ ਜਿਹੜੇ ਹੁੰਦੇ ਆ ਉਹ ਤਾਂ ਰਾਜਨੀਤਿਕ ਬੰਦਿਆਂ ਨੂੰ ਵਿਖਾਉਣੇ ਪੈਂਦੇ ਆ ਕਿ ਮੈਂ ਯਾਰ ਡੋਲਿਆ ਨਹੀਂ, ਮੈਂ ਹੂੰ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਆ। ਉਹ ਤਾਂ ਸਾਰੀਆਂ ਫਾਰਮੈਲਿਟੀਆਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ ਆਪਾਂ। ਜੀ ਖੈਰ, ਕੋਈ ਬਹੁਤੀ ਜ਼ਿਆਦਾ ਕਹਿ ਲਓ ਕਿ ਤੰਜ਼ ਵਾਲੀ ਗੱਲ ਜਾਂ ਬਹੁਤ ਜ਼ਿਆਦਾ ਰਾਜਨੀਤਿਕ ਗੱਲ ਤੇ ਨਹੀਂ ਕੀਤੀ ਮਜੀਠੀਆ ਨੇ। ਹੂੰ ਇਹੋ ਗੱਲ ਕਹੀ ਹੈ, ਵੈਸੇ ਤਾਂ ਲੰਮੀ ਚੌੜੀ ਗੁਫ਼ਤਗੂ ਕਰ ਗਏ ਹੋ, ਹੂੰ ਕਿਉਂਕਿ ਮੀਡੀਆ ਅੱਜ ਲਾਈਵ ਟੈਲੀਕਾਸਟ ਕਰ ਰਿਹਾ ਸੀਗਾ ਨਾ। ਕਿਉਂਕਿ ਜੇਲ੍ਹ 'ਚ ਅੰਦਰ ਜਾਣ ਵੇਲੇ ਵੀ ਇਹ ਕਰਦੇ ਨੇ ਜੀ ਤੇ ਅੱਜ ਕੱਲ੍ਹ ਜੇਲ੍ਹ 'ਚੋਂ ਬਾਹਰ ਆਉਣ ਵੇਲੇ ਵੀ ਕਰਦੇ ਨੇ। ਹੂੰ ਤਾਂ ਖੈਰ, ਜਿਹੜੀ ਗੱਲ ਮਜੀਠੀਆ ਨੇ ਕਹੀ ਆ ਉਹ ਕਹੀ ਆ ਕਿ ਦੇਖੋ, ਮੈਨੂੰ ਤਕਰੀਬਨ ਲਾ ਲਓ ਕਿ 9-10 ਮਹੀਨੇ ਹੋ ਗਏ ਆਪਣੇ ਪਰਿਵਾਰ ਤੋਂ ਜੁਦਾ ਹੋਇਆ। ਹੂੰ ਉਹਦਾ ਕਾਰਨ ਇਹ ਆ ਕਿ ਦਸੰਬਰ ਚੋਂ ਹੀ ਇਹ ਖਬਰਾਂ ਆ ਗਈਆਂ ਸੀਗੀਆਂ ਕਿ ਸਾਜ਼ਿਸ਼ ਕਰਦੇ ਪਏ, ਮੈਂ ਉਤੋਂ ਪਾਸੇ ਆ, ਜੀ ਉਤੋਂ ਪਾਸੇ ਆ। ਤੇ ਇਸ ਤੋਂ ਇਲਾਵਾ ਫਿਰ ਬਾਕੀ ਜੇਲ੍ਹ ਦਾ ਪੀਰੀਅਡ ਹੋ ਗਿਆ। ਦੂਜੀ ਗੱਲ, ਉਹ ਕਹਿੰਦੇ ਕਿ ਜਿਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ ਹੈ, ਇੱਕ ਤੇ ਲੱਭਦਾ ਹੀ ਨਹੀਂ ਪਿਆ, ਉਹ ਤੇ ਬਾਹਰ ਚਲੇ ਗਿਆ, ਮਤਲਬ ਕਿ ਚਰਨਜੀਤ ਚੰਨੀ। ਤੇ ਹੂੰ ਦੂਸਰਾ, ਉਹ ਕਹਿੰਦੇ ਮੇਰੇ ਗੁਆਂਢ 'ਚ ਹੀ ਬੈਠਾ ਸੀਗਾ। ਜੀ ਹਜੇ ਬਾਬਾ ਇਹ ਨਹੀਂ ਕਹਿ ਦਿੱਤਾ ਕਿ ਉਹ ਦਲੇਰ ਮਹਿੰਦੀ ਦੀਆਂ ਕਲੀਆਂ ਸੁਣਦਾ ਉੱਥੇ। ਹੂੰ ਤਾਂ ਖੈਰ, ਇਹ ਮਤਲਬ ਕਿ ਉਹਨਾਂ ਦਾ ਇੱਕ ਗੁੱਝਾ ਜਿਹਾ ਤੰਜ਼ ਕਹਿ ਲਓ ਜਾਂ ਆਪਣੇ ਮਨ ਦਾ ਮਲਾਲ ਸੀਗਾ ਜਿਹੜਾ, ਉਹ ਉਹਨਾਂ ਨੇ ਬਾਹਰ ਕੱਢ ਦਿੱਤਾ। ਜੀ ਇਸ ਤੋਂ ਇਲਾਵਾ ਵਧਾਈ ਦਿੱਤੀ ਮਾਨ ਸਾਹਿਬ ਨੂੰ। ਜੀ ਇਸ ਤਰ੍ਹਾਂ ਜੇ ਇਲਾਵਾ ਆਪਾਂ ਦੇਖੀਏ ਤਾਂ ਉਹਨਾਂ ਨੇ ਸ਼ੁਕਰਾਨਾ ਕੀਤਾ, ਜਿਹੜਾ ਕਿ ਓਬਵੀਅਸਲੀ ਹਰੇਕ ਬੰਦਾ ਕਰਦਾ ਹੀ ਆ ਬਾਹਰ ਆ ਕੇ। ਫਿਰ ਉਹ ਗੁਰੂ ਘਰ 'ਚ ਨਤਮਸਤਕ ਹੁੰਦੇ ਆ। ਹੁਣ ਜਿਹੜੀ ਲੜਾਈ ਹੋ ਰਹੀ ਆ, ਮਤਲਬ ਕਿ ਜਿਹੜੀ ਜਿੱਦਾਂ ਕਹਿ ਲਈਏ ਕਿ ਜਾਬਾਂ ਦੀ ਭੇਡ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ, ਤਾਂ ਉਹ ਭੇਡ ਹੈ ਇਸ ਗੱਲ ਨੂੰ ਲੈ ਕੇ ਕਿਉਂਕਿ ਰਵਨੀਤ ਬਿੱਟੂ ਤੇ ਜਿਹੜੇ ਹੈਗੇ ਨੇ ਮਿਸਟਰ ਵਰਿੰਦਰ ਢਿੱਲੋਂ, ਇਹਨਾਂ ਨੇ ਸਿੱਧੇ ਤੌਰ ਤੇ ਆਖਿਆ, ਜਿਵੇਂ ਰਵਨੀਤ ਬਿੱਟੂ ਕਹਿੰਦਾ ਕਿ ਮਸੀਂ ਤੇ ਇਹਨੂੰ ਅਸੀਂ ਸਹੀ ਜਗ੍ਹਾ ਤੇ ਪਹੁੰਚਾਇਆ ਸੀ, ਮਤਲਬ ਕਿ ਕਾਂਗਰਸੀਆਂ ਨੇ ਮਹਾਂ ਤੇ ਇਹਨੂੰ ਉਹਦੀ ਜਗ੍ਹਾ ਤੇ ਟਿਕਾਣੇ ਤੇ ਘੱਲਿਆ ਸੀ। ਇਹਨਾਂ ਨੇ ਫੇਰ ਉਹਨੂੰ ਮਤਲਬ ਕਿ ਛੁਡਾ ਦਿੱਤਾ। ਕਹਿਣ ਦਾ ਮਤਲਬ ਹੈ ਕਿ ਦੇਖੋ, ਇਹ ਪੈਰਵਾਈ ਕਰਨ ਜਾਂ ਸਬੂਤ ਦੇਣ 'ਚ ਨਾਕਾਮਯਾਬ ਰਹੇ ਨੇ। ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਵਰਿੰਦਰ ਢਿੱਲੋਂ ਨੇ ਵੀ ਇਹੋ ਗੱਲ ਕਹੀ ਹੈ ਕਿ ਕੀ ਇਹਨਾਂ ਨੇ ਜਾ ਕੇ ਸਬੂਤ ਜਾਂ ਤੱਥ ਨਹੀਂ ਰੱਖੇ, ਜਾਂ ਕੀ ਇਹਨਾਂ ਦਾ ਆਪੋ ਵਿੱਚ ਦੀ ਕੋਈ ਸਮਝੌਤਾ ਹੋ ਗਿਆ, ਸਵਾਲ ਖੜੇ ਕੀਤੇ ਆ। ਦੇਖੋ, ਮੇਰੇ ਖਿਆਲ ਦੇ ਨਾਲ ਜਿੱਦਾਂ ਇਹ ਗੱਲਾਂ ਕਰਦੇ ਆ ਨਾ, ਇਹ ਦੋਗਲੀਆਂ ਗੱਲਾਂ ਨੇ। ਦੋਗਲੀਆਂ ਗੱਲਾਂ ਨੇ। ਦੋਗਲੀਆਂ ਕਿਉਂ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਮਾਨ ਸਾਹਿਬ ਨੇ ਜਵਾਬ ਦਿੱਤਾ, ਸੀਐਮ ਸਾਹਿਬ ਨੇ ਵੀ। ਉਹ ਕਹਿੰਦੇ ਕਿ ਗੱਲ ਸੁਣੋ, ਪਰਚਾ ਇਹਨਾਂ ਨੇ ਕੀਤਾ, FIR ਇਹਨਾਂ ਨੇ ਕੱਟੀ, ਬੰਦਾ ਇਹਨਾਂ ਨੇ ਜੇਲ੍ਹ 'ਚ ਘਲਾਇਆ, ਦੇਖੋ, ਉਹ ਕਹਿੰਦੇ ਕਿ ਉਹ ਤਾਂ ਐਂਡ ਤੱਕ ਮੁੱਛਾਂ ਤੇ ਹੱਥ ਮਾਰ ਕੇ ਕਹਿੰਦਾ ਸੀਗਾ ਕਿ ਕਰ ਲਓ ਜਿਹੜਾ ਕੁਝ ਕਰਨਾ ਹੈ। ਤੇ ਆਪਦੇ ਚਾਚੇ ਨੂੰ ਪੁੱਛਣ, ਹੁਣ ਮਤਲਬ ਚਾਚੇ ਦੀ ਗੱਲ ਕਰਨ, ਜਿਹੜੇ ਚਾਚੇ ਦੇ ਸਿਰ ਤੇ ਉੜਕਦਾ ਸੀਗਾ, ਬਈ ਸਾਡਾ ਕੀ ਹੈ। ਤਾਂ ਇਸ ਤਰ੍ਹਾਂ ਜਿਹੜੇ ਮਾਲਵਿੰਦਰ ਸਿੰਘ ਕਾਂਗਿਆ, ਉਹ ਤੇ ਤੁਹਾਨੂੰ ਪਤਾ ਜ਼ਰੂਰ ਬੋਲਣਗੇ, ਇਹੋ ਜਿਹਾ ਮੁੱਦਾ ਹੋਵੇ ਤੇ ਉਹ ਜਿਵੇਂ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਤਾਂ ਉਹ ਤਾਂ ਜ਼ਰੂਰ ਆਉਣਗੇ ਇਸ ਸਾਰੀ ਵਾਰਤਾਲਾਪ 'ਚ। ਤਾਂ ਮਾਲਵਿੰਦਰ ਕੰਗ ਕਹਿੰਦੇ ਕਿ ਇਹ ਕਿਵੇਂ ਜਸ਼ਨ ਮਨਾ ਰਹੇ ਨੇ, ਜਿਵੇਂ ਜੰਗ ਜਿੱਤ ਕੇ ਆਏ ਹੁੰਦੇ ਆ ਕੋਈ, ਇਹ ਚੱਲ ਕੀ ਰਿਹਾ ਜੀ। ਉਹਨਾਂ ਨੇ ਵੀ ਆ ਕੇ ਵਿੱਚ ਪੱਚਰ ਗੱਡ ਦਿੱਤੀ। ਤਾਂ ਖੈਰ ਦੇਖੋ, ਜਿਹੜਾ ਮਸਲਾ ਹੈ ਕਿ ਜਿੱਦਾਂ ਇਹ ਕਹਿ ਰਹੇ ਆ, ਉਹ ਦੋਗਲਾ ਹੈ। ਦੋਗਲਾ ਕਿਵੇਂ ਹੈ ਕਿ ਜਦੋਂ ਤੁਸੀਂ ਕਿਸੇ ਬੰਦੇ ਦੇ ਫਸ ਜਾਣ ਤੇ ਕਹਿੰਦੇ ਹੋ ਕਿ ਕਾਨੂੰਨ ਆਪਣਾ ਕੰਮ ਵੇਖੇਗਾ, ਫਿਰ ਤੁਸੀਂ ਹਾਈ ਕੋਰਟ ਦੇ ਵਿੱਚ ਮਤਲਬ ਕਿ ਤੁਸੀਂ ਸਰਕਾਰ ਨੂੰ ਇਹ ਕਹਿ ਰਹੇ ਹੋ ਕਿ ਹਾਂਜੀ ਇਹਨਾਂ ਨੇ ਕਮਜ਼ੋਰ ਤੱਥ ਪੇਸ਼ ਕੀਤੇ ਵਗੈਰਾ ਵਗੈਰਾ। ਇਹਦਾ ਮਤਲਬ ਇਹ ਆ ਕਿ ਜਦੋਂ ਤੁਹਾਡੇ ਰਾਜ ਦੇ ਵਿੱਚ ਕਿਸੇ ਨੂੰ ਬੇਲ ਮਿਲਦੀ ਸੀ, ਚਾਹੇ ਉਹ ਸੈਣੀ ਸੀ, ਚਾਹੇ ਕੋਈ ਵੀ ਸੀ, ਚਾਹੇ ਉਹ ਬੇਅਦਬੀ ਦਾ ਕੋਈ ਦੋਸ਼ੀ ਸੀ, ਚਾਹੇ ਗੋਲੀकांड ਦਾ ਕੋਈ ਦੋਸ਼ੀ ਸੀ, ਦਾ ਮਤਲਬ ਕਿ ਤੁਸੀਂ ਤੱਥ ਕਮਜ਼ੋਰ ਕਰਕੇ ਪੇਸ਼ ਕਰਦੇ ਸੀ। ਆਹੀ ਕਹਿਣ ਦਾ ਮਤਲਬ ਹੈ। ਸੋ ਕੋਈ ਵੀ ਸਰਕਾਰ ਜਿਹੜੀ ਹੁੰਦੀ ਆ ਨਾ, ਉਹ ਨਹੀਂ ਚਾਹੁੰਦੀ, ਵੈਸੇ ਤਾਂ ਅਪੋਜ਼ ਕਰਦੀ ਆ। ਕਈ ਵਾਰ ਦੇਖੋ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਉਲਟ ਹੁੰਦੀਆਂ। ਜਿਵੇਂ ਇਹ ਮਸਲਾ ਸੀਗਾ, ਇਹਦੇ ਵਿੱਚ ਬਹੁਤ ਲੇਟ FIR ਆ। FIR 2 ਦਿਨ ਵੀ ਲੇਟ ਹੋ ਜਾਵੇ ਨਾ, ਉਹਦਾ ਐਡਵਾਂਟੇਜ ਮਿਲਣਾ ਹੀ ਮਿਲਣਾ ਹੈ।
ਇੱਥੇ FIR 8 ਸਾਲ ਲੇਟ ਹੈ ਜੀ। ਸੋ ਇਹਨਾਂ ਚੀਜ਼ਾਂ ਨੂੰ ਵੇਖਣਾ ਚਾਹੀਦਾ। ਇਹ ਤੇ ਅੰਨ੍ਹੇਵਾਹ ਕਹਿ ਲਓ ਕਿ ਤੀਰ ਅੰਦਾਜ਼ੀ ਹੈ, ਬਸ ਉਹਦੇ ਤੀਰ ਛੰਡੀ ਜਾਂਦਾ, ਉਹਦੇ ਛੰਡੀ ਜਾਂਦਾ। ਕਿ ਹਾਈ ਕੋਰਟ ਨੇ ਫੈਸਲਾ ਲਿਆ ਹੈ ਤਾਂ ਦੇਖੋ ਇਹਨਾਂ ਨੇ ਜਾ ਕੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈ, ਸਬੂਤ ਵਗੈਰਾ ਰੱਖੇ ਆ। ਹੁਣ ਅਦਾਲਤ ਨੇ ਨਹੀਂ ਮੰਨੇ, ਉਹਨਾਂ ਨੇ ਆਪਣੀ ਜਿਹੜੀ ਡਿਟੇਲਡ ਜੱਜਮੈਂਟ ਆ ਉਹਦੇ ਚ ਤੇ ਇਸ ਕੇਸ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ। ਤਾਂ ਜਿਹੜੀਆਂ ਉਹ ਧੱਜੀਆਂ ਉਡਾਈਆਂ ਨੇ ਬੇਸਿਕਲੀ ਉਹ ਤਾਂ ਉਸ ਟਾਈਮ ਦੀ FIR ਹੈ ਨਾ ਜਿਸ ਟਾਈਮ ਤੁਹਾਡਾ ਰਾਜ ਸੀ। ਔਰ ਤੁਸੀਂ ਤੇ ਏਡੇ ਫਿਰ ਨਿਖਿੱਧ ਗਿਣੇ ਗਏ ਕਿ ਉੱਥੇ ਜੱਜਮੈਂਟ ਦੇ ਵਿੱਚ 26 ਪੰਨਿਆਂ ਦੀ ਜਿਹੜੀ ਜੱਜਮੈਂਟ ਆ, ਜੱਜਮੈਂਟ ਦੇ ਵਿੱਚ ਜੱਜਮੈਂਟ ਨਹੀਂ ਭਾਵੋ ਇੱਕ ਡਿਟੇਲਡ ਕਹਿ ਲਓ ਕਿ ਫੈਸਲਾ ਹੁੰਦਾ ਤਾਂ ਉਹਨੂੰ ਆਪਾਂ ਆਰਡਰ ਕਹਿ ਸਕਦੇ, ਬੇਲ ਆਰਡਰ। ਜੱਜਮੈਂਟ ਵੈਸੇ ਹੋਰ ਚੀਜ਼ ਹੋ ਜਾਂਦੀ ਹੈ, ਪਰ ਆਪਾਂ ਕਹਿ ਦਿੰਦੇ ਕਿ ਜੱਜ ਦੀ ਕਿਸੇ ਦੀ ਜੱਜਮੈਂਟ। ਤਾਂ ਗੱਲ ਕੀ ਹੈ ਕਿ ਉਹਦੇ ਵਿੱਚ ਬਕਾਇਦਾ ਦਰਜ ਆ ਕਿ ਇਹਨਾਂ ਨੇ ਇਹੋ ਜਿਹੇ ਕੇਸ ਦੇ ਵਿੱਚ ਰਿਮਾਂਡ ਤੱਕ ਨਹੀਂ ਮੰਗਿਆ ਪੁਲਿਸ ਨੇ। ਤਾਂ ਉਸ ਟਾਈਮ ਇਹਦਾ ਮਤਲਬ ਹੈ ਕਿ ਉਹ ਜਿਹੜੀ ਨਾਅਹਲੀਅਤ ਸੀ ਫਿਰ ਚੁੱਪ ਕਰਕੇ ਤੁਸੀਂ ਆਪਣੇ ਖਾਤੇ 'ਚ ਲਗਾ ਕੇ ਤੇ ਲੋਕਾਂ ਤੋਂ ਮਾਫੀ ਮੰਗੋ। ਜੀ ਬਿਲਕੁਲ। ਇਹ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਨੇ ਕਮਜ਼ੋਰ ਤੱਤ ਪੇਸ਼ ਕੀਤੇ ਹੋਣਗੇ, ਹੋ ਸਕਦਾ, ਪਰ ਜਿਹੜੀ ਕਮਜ਼ੋਰੀ ਤੁਹਾਡੇ ਰਾਜ ਦੇ ਵਿੱਚ FIR ਦੇ ਵਿੱਚ ਆ, ਇੱਕ ਤੇ 8 ਸਾਲ ਦੀ ਲੇਟ ਲਤੀਫੀ ਜਿਹਦੇ ਚੋਂ 5 ਸਾਲ ਦੇ ਤੁਹਾਡੇ, ਤੇ ਦੂਜੀ ਗੱਲ ਕਿ ਪੁਲਿਸ ਦਾ ਰਿਮਾਂਡ ਤੱਕ ਨਾ ਮੰਗਣਾ, ਇਹਦਾ ਮਤਲਬ ਕਿ ਫਿਰ ਤੁਸੀਂ ਵੀ ਕਮਜ਼ੋਰ ਕਰ ਰਹੇ ਸੀ ਕੇਸ। ਇਹ ਗੱਲਾਂ ਜਿੰਨੀਆਂ ਮਰਜ਼ੀ ਵਧਾ ਲਓ, ਲੱਸੀ ਲੜਾਈ ਦਾ ਕੋਈ ਹੱਦ ਹੈ, ਇੰਤਹਾ ਹੈ, ਜਿੱਥੋਂ ਤੱਕ ਮਰਜ਼ੀ ਲੈ ਜਾਓ। ਤਾਂ ਗੱਲ ਇਹ ਆ ਕਿ ਇਹ ਇਸ ਤਰ੍ਹਾਂ ਦੀ ਅੰਨੀ ਤੀਰ ਅੰਦਾਜ਼ੀ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ। ਖੈਰ ਇਹ ਚੱਲੇਗਾ ਕੰਮ। ਹੁਣ ਮਜੀਠੀਆ ਆ ਗਿਆ, ਸਿੱਧੂ ਨੇ ਆ ਜਾਣਾ ਆ, ਤੇ ਚੰਨੀ ਜੀ ਵੀ ਜਿਵੇਂ ਪੋਸਟਰ ਜਿਹਾ ਲਾਈ ਬੈਠੇ ਅੱਜ ਕੱਲ, ਮੁੰਡੇ ਬੜੇ ਚੜੀਤੇ ਹੁੰਦੇ, ਸ਼ਾਲਾ ਮੁੜ ਕੇ ਨਹੀਂ ਆਇਆ, ਉਹ ਵੀ ਆ ਜਾਣਾ, ਚੰਨੀ ਸਾਹਿਬ ਵੀ ਆ ਜਾਣਾ, ਸਾਰੇ ਇਕੱਠੇ ਹੋ ਜਾਣਗੇ। ਖੂਬ ਰੰਗ ਜੰਮੇਗਾ ਮੇਰੇ ਖਿਆਲ ਦੇ ਨਾਲ 2024 ਤੋਂ ਪਹਿਲਾਂ।